बिस्मिल्लाहिर्रहमानिर्रहीम। अस्सलाम वालेकुम। मेरा नाम है इमरान खान और आप देख रहे हैं प्यारा इस्लाम 786। मैं जो ਤੁਹਾਨੂੰ एक किस्सा सुना लगा पंजाबी ज़बान ਵਿੱਚ ਸੁਣਾ लगा। मैं अगर कोई उर्दू ਵਿੱਚ पढ़ना चाहे स्क्रीन ਦੇ ਉੱਤੇ ਮੁਲਾਜ਼ਾ आप उर्दू 'ਚ पढ़ सकते हो। अगर सुनना चाहे मैं पंजाबी ज़बान ਵਿੱਚ ਸੁਣਾ ਸਕਦਾ ਹਾਂ। ठीक है। ਇਹ ਗੱਲ ਕੁਛ ਇਸ ਤਰ੍ਹਾਂ ਤੇ ਇੱਕ ਔਰਤ ਇੰਤਕਾਲ ਕਰ ਗਈ ਤੇ ਜਿਹੜੀ ਔਰਤ ਨਵਾਉਣ ਵਾਲੀ ਸੀ ਉਹਨੇ ਉਸ ਔਰਤ ਨੂੰ ਨਵਾਉਂਦਿਆਂ ਦੂਸਰੀਆਂ ਔਰਤਾਂ ਨੂੰ ਇਹ ਗੱਲ ਕੀਤੀ ਤੇ ਬਈ ਇਹ ਔਰਤ ਬੜੀ ਬਦਕਾਰ ਹੈ, ਇਹਨੇ ਫਲਾਣੇ ਸ਼ਖਸ ਦੇ ਨਾਲ ਨਜਾਇਜ਼ ਤਾਲੁਕਾਤ ਹਨ, ਇਹਨੇ ਇੰਜ ਕੀਤਾ, ਇਹਨੇ ਉਂਝ ਕੀਤਾ। ਇਹ ਬਸ ਗੱਲ ਉਹਨੇ ਆਖੀ ਤੋ ਜਿਹੜੀ ਨਵਾਉਣ ਵਾਲੀ ਔਰਤ ਦਾ ਹੱਥ ਚਿਪਕ ਗਿਆ ਮੁਰਦਾ ਔਰਤ ਦੇ ਨਾਲ। ਉਹ ਕਾਫੀ ਦੇਰ ਤੱਕ ਚਿਪਕਿਆ ਰਿਹਾ, ਬੜੀ ਕੋਸ਼ਿਸ਼ ਕੀਤੀ ਛਡਾਉਣ ਦੀ ਦੂਸਰਿਆਂ ਨੇ ਨਾਲ ਔਰਤਾਂ ਉਹਨਾਂ ਨੇ ਵੀ, ਪਰ ਹੱਥ ਨਹੀਂ ਛੁੱਟ ਗਿਆ। 2-3 ਦਿਨ ਇਸ ਤਰ੍ਹਾਂ ਹੀ ਰਿਹਾ, ਉਹਦਾ ਹੱਥ ਉਸ ਮੁਰਦਾ ਔਰਤ ਦੇ ਨਾਲ ਹੀ ਚਿਪਕਿਆ ਰਿਹਾ। ਇੱਥੋਂ ਤੱਕ ਤੇ ਜਿਹੜੀ ਮੁਰਦਾ ਔਰਤ ਸੀ ਉਹ 'ਚੋਂ ਬੋ ਆਉਣ ਲੱਗ ਪਈ, ਦੂਸਰੇ ਜੀਵ ਵੀ ਤੰਗ ਆਉਣ ਲੱਗ ਪਏ, ਉਹ ਤੋਂ ਬਹਿਣ ਤੋਂ ਖਲੋਣ ਤੋਂ ਆਵਾਜ਼ਾਰ ਹੋਣ ਲੱਗ ਪਏ, ਉਹਨੂੰ ਕਿਸੇ ਤਰੀਕੇ ਦਫਨਾਈਏ। ਸਾਰੇ ਆਹੀ ਫੈਸਲਾ ਕਰਦੇ। ਇੱਕ ਨੇ ਫੈਸਲਾ ਇਹ ਕੀਤਾ ਤੇ ਜਿਹੜੀ ਬੀਬੀ ਨਵਾਉਂਦੀ ਪਈ ਇਹਨੇ ਗੱਲ ਕੀਤੀ ਹੈ ਜਾਂ ਕੋਈ ਗੱਲ ਹੋਈ ਹੈ, ਇਹਦਾ ਹੱਥ ਕੱਟ ਦਿੱਤਾ ਜਾਏ ਔਰ ਮੁਰਦੇ ਨੂੰ ਦਫਨਾ ਦਿੱਤਾ ਜਾਵੇ। ਤੋ ਜਿਹੜੇ ਨਵਾਉਣ ਵਾਲੀ ਔਰਤ ਦੇ ਘਰਦਿਆਂ ਨੇ ਆਖਿਆ ਨਹੀਂ, ਇਹ ਨਹੀਂ ਹੋ ਸਕਦਾ, ਸਾਡੀ ਔਰਤ ਦਾ ਹੱਥ ਕੱਟਿਆ ਜਾਏ, ਸਾਨੂੰ ਇਹ ਮਨਜ਼ੂਰ ਬਿਲਕੁਲ ਨਹੀਂ ਹੈ। ਉਹਨਾਂ ਕਿਹਾ ਠੀਕ ਹੈ, ਫਿਰ ਜਿਹੜੀ ਮਈਅਤ ਹੈ ਉਹਦਾ ਹੱਥ ਮਾਸੇ ਨੇ ਲਾ ਦਿੱਤਾ ਜਾਵੇ ਤੇ ਔਰ ਉਹਨੂੰ ਦਫਨਾ ਦਿੱਤਾ ਜਾਵੇ। ਤੋ ਜਿਹੜੇ ਮੁਰਦੇ ਦੇ ਘਰ ਦੇ ਸਨ ਉਹਨਾਂ ਨੇ ਆਖਿਆ ਨਾ ਜੀ, ਇਹ ਸਾਨੂੰ ਵੀ ਨਹੀਂ ਮਨਜ਼ੂਰ ਹੈ ਤੇ ਸਾਡੀ ਮਈਅਤ ਦੇ ਨਾਲ ਤੁਸੀਂ ਇਸ ਤਰ੍ਹਾਂ ਬਦਸਲੂਕੀ ਕਰੋ ਜਾਂ ਇਸ ਤਰ੍ਹਾਂ ਉਹਨੂੰ ਤਕਲੀਫ ਪਹੁੰਚਾਓ, ਸਾਨੂੰ ਨਹੀਂ ਮਨਜ਼ੂਰ ਹੈ। ਇਸ ਦੌਰਾਨ ਜਿੰਨੇ ਵੀ ਮੌਲਵੀ ਸਨ, ਉਲਮਾ ਹਨ, ਜਿੰਨੇ ਵੀ ਇਸਲਾਮੀ ਭਾਈ ਸਨ, ਸਾਰਿਆਂ ਨੇ ਫੈਸਲਾ ਕੀਤਾ। ਲੇਕਿਨ ਕਿਸੇ ਕੋਲ ਉਸ ਦੌਰ ਦੇ ਵਿੱਚ ਇਮਾਮ ਮਾਲਕ ਸਨ, ਉਹ ਆਏ, ਉਹਨਾਂ ਕੋਲ ਗੱਲ ਪਹੁੰਚਾਈ, ਉਹ ਆਏ, ਉਹਨਾਂ ਨੇ ਇਹ ਫੈਸਲਾ ਕੀਤਾ ਤੇ ਵੀ ਉਸ ਔਰਤ ਨੂੰ ਮੈਂ ਮਿਲਣਾ ਚਾਹੁੰਦਾ ਵਾ ਤੇ ਜਿਹਦਾ ਹੱਥ ਨਾਲ ਚਿਪਟਿਆ। ਉਹ ਜੋ ਔਰਤ ਕੋਲ ਗਏ ਉਹਨੂੰ ਪੁੱਛਿਆ ਬਈ ਨਹਾਉਣ ਦੇ ਦੌਰਾਨ ਤੂੰ ਕੋਈ ਗਲਤ ਨਹੀਂ ਸੀ ਕੀਤੀ ਐਸੀ ਵੈਸੀ? ਉਹਨੇ ਆਖਿਆ ਬਈ ਮੈਂ ਇਹ ਗੱਲ ਕੀਤੀ ਇਸ ਔਰਤ ਦਾ ਜਿਹੜੀ ਫੌਤ ਹੋ ਗਈ ਹੈ ਕਿਸੇ ਨਜਾਇਜ਼ ਬੰਦੇ ਨਾਲ ਤਾਲੁਕਾਤ ਸੀ। ਉਹਨੇ ਆਖਿਆ ਤੇਰੇ ਕੋਲ ਕੋਈ ਗਵਾਹ ਜਾਂ ਕੋਈ ਸਬੂਤ ਹੈ ਵੇ ਤੇ ਬਈ ਇਹਦੇ ਕੋਈ ਨਜਾਇਜ਼ ਤਾਲੁਕਾਤ ਸਨ, ਕੋਈ ਤੇ ਕੋਈ ਬੰਦਾ ਕੋਈ ਔਰਤ ਸਬੂਤ ਹੈ? ਉਹਨੇ ਆਖਿਆ ਨਹੀਂ ਜੀ ਮੇਰੇ ਕੋਲ ਕੋਈ ਸਬੂਤ ਨਹੀਂ ਹੈ। ਉਹਨੇ ਆਖਿਆ ਜਾਂ ਫਿਰ ਇਸ ਔਰਤ ਨੇ ਤੈਨੂੰ ਦੱਸਿਆ ਹੋਵੇ ਜ਼ਿੰਦਾ ਜਦੋਂ ਸੇ ਔਰਤ ਤੇ ਬਈ ਕਿਸੇ ਉਸ ਬੰਦੇ ਦੇ ਬਾਰੇ ਜਿਹਦੇ ਬਾਰੇ ਤੂੰ ਦੱਸ ਨਹੀਂ ਪਈ ਹੈ ਤੇ ਬਈ ਉਹਨੇ ਦੱਸਿਆ ਹੈ ਵੀ ਇਹਦੇ ਨਾਲ ਮੇਰੇ ਨਜਾਇਜ਼ ਤਾਲੁਕਾਤ ਸਨ ਜਾਂ ਫਲਾਣੇ ਨਾਲ ਹਨ? ਉਹਨੇ ਆਖਿਆ ਨਹੀਂ ਜੀ ਮੇਰੇ ਨਾਲ ਇਹਨੇ ਕੋਈ ਐਸੋ ਹੀ ਗੱਲ ਨਹੀਂ ਕੀਤੀ। ਉਹਨੇ ਫਿਰ ਤੂੰ ਇਹਦੇ ਉੱਤੇ ਤੋਹਮਤ ਕਿਉਂ ਲਾਈ ਹੈ? ਇਹ ਉਹਦੀ ਤੈਨੂੰ ਸਜ਼ਾ ਮਿਲੀ ਸੀ। ਉਹਨੇ ਆਖਿਆ ਹੁਣ ਇਹਦੀ ਅਗਰ ਤੂੰ ਰਿਹਾਈ ਚਾਹਨੀ ਹੈ ਤੇ ਤੈਨੂੰ 80 ਕੋੜੇ ਖਾਣੇ ਪੈਣੇ ਨੇ। ਉਸ ਔਰਤ ਨੂੰ ਫਿਰ 80 ਕੋੜੇ ਮਾਰੇ ਗਏ, ਇੱਥੋਂ ਤੱਕ ਕਿ ਇੱਕ ਘੱਟ 80 ਕੋੜੇ ਵੱਜੇ ਫੇਰ ਵੀ ਹੱਥ ਜੁਦਾ ਨਹੀਂ ਹੋਇਆ। ਜੇ ਪੂਰੇ 80 ਕੋੜੇ ਵੱਜੇ ਤੇ ਐਟੋਮੈਟਿਕ ਹੀ ਹੱਥ ਜਿਹੜਾ ਇਹਨਾਂ ਮੁਰਦਾ ਔਰਤ ਦੇ ਨਾਲ ਜੁਦਾ ਹੋ ਗਿਆ। ਤੋ ਫਿਰ ਉਹਨੂੰ ਰਿਹਾਈ ਮਿਲੀ, ਫਿਰ ਉਹਨੇ ਅੱਲਾ ਤੋਬਾ ਕੀਤੀ ਜਾਂ ਜੋ ਵੀ ਕੀਤਾ। ਲੇਕਿਨ ਕਹਿਣਾ ਚਾਹੀਦਾ ਅਗਰ ਕੋਈ ਬੰਦਾ ਫੌਤ ਹੋ ਜਾਵੇ ਤੇ ਉਹਦੇ ਬਾਰੇ ਕੋਈ ਵੀ ਗਲਤ ਅਲਫਾਜ਼ ਨਹੀਂ ਕਹਿਣਾ ਚਾਹੀਦਾ, ਕਿਉਂਕਿ ਉਹ ਸਾਡਾ ਰਹਿੰਦਾ ਹੀ ਨਹੀਂ ਹੈ, ਉਹ ਤਾਂ ਅੱਲਾ ਦਾ ਹੋ ਜਾਂਦਾ ਨਾ। ਜਿੰਨੀ ਦੇਰ ਤੋਂ ਜ਼ਿੰਦਾ ਹੈ ਉਹ ਦੁਨੀਆ ਵਾਲਿਆਂ ਦਾ, ਚਾਹੇ ਔਰਤ ਹੋਏ ਚਾਹੇ ਉਹ ਜ਼ਿੰਦਾ ਹੋਵੇ, ਚਾਹੇ ਮਰਦ ਹੋਏ ਚਾਹੇ ਔਰਤ ਹੋਏ। ਤੇ ਜ਼ਿੰਦਾ ਜਦੋਂ ਵੀ ਇਨਸਾਨ ਰਹਿੰਦਾ ਉਹ ਦੁਨੀਆ ਵਾਲਿਆਂ, ਜੋ ਫੌਤ ਹੋ ਜਾਂਦਾ ਉਸ ਦੁਨੀਆ ਚਲ ਜਾਂਦਾ ਉਹ ਤਾਂ ਫਿਰ ਅੱਲਾ ਦਾ ਹੋ ਗਿਆ ਨਾ। ਤਾਂ ਫਿਰ ਅੱਲਾ ਦੇ ਕਿਸੇ ਵੀ ਔਰਤ ਜਾਂ ਮਰਦ ਨੂੰ ਕੋਈ ਵੀ ਗੱਲ ਕਹਿਣੀ ਉਹ ਫਿਰ ਅੱਲਾ ਨੂੰ ਕੋਈ ਬਰਦਾਸ਼ਤ ਨਹੀਂ ਹੁੰਦੀ ਹੈ। ਤੇ ਇਹ ਅਜ਼ਾਬ ਆਇਆ ਸੀ ਔਰਤ ਦੇ ਉੱਤੇ, ਉਹਨੂੰ 80 ਕੋੜੇ ਖਾਣੇ ਪਏ ਤੇ ਫਿਰ ਰਿਹਾਈ ਮਿਲੀ। ਤੇ ਮੇਰੇ ਵੀਰੋ, ਮੇਰੇ ਭਰਾਓ, ਭੈਣ ਭਰਾਓ, ਕਿਸੇ ਨੂੰ ਵੀ ਕੋਈ ਐਸੀ ਵੈਸੀ ਗੱਲ ਨਾ ਕਰੋ। ਅਗਰ ਕੋਈ ਫੌਤ ਹੋ ਜਾਵੇ ਤਾਂ ਬਸ ਇਹੀ ਦੁਆ ਕਰੋ ਤੇ ਅੱਲਾ ਪਾਕ ਉਹਨੂੰ ਬਖਸ਼ ਦੇ, ਉਹਦੇ ਪਿੱਛੇ ਸਾਨੂੰ ਵੀ ਬਖਸ਼ ਦੇ। ਉਹ ਨਏ ਆਉਣ ਵਾਲੇ ਭਰਾਵਾਂ ਨੂੰ ਭੈਣਾਂ ਨੂੰ ਆਖਿਆ ਜਾਂਦਾ ਤੇ ਮੇਰਾ ਚੈਨਲ ਸਬਸਕ੍ਰਾਈਬ ਕੀਜੀਏਗਾ ਔਰ ਆਮੀਨ। ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਮੀਨ ਲਿਖ ਦਿੱਤੀ ਹੈ, ਉਹ ਮੇਰੇ ਵੀਰ ਭਾਈ ਕਮੈਂਟ ਵਿੱਚ ਆਮੀਨ ਲਾਜ਼ਮੀ ਲਿਖਿਆ ਹੈ। ਤੇ ਅੱਲਾ ਪਾਕ ਹਨ ਸਭ ਨੂੰ सीधी रास्ते चलाए और शैतान तो दूर रखे। गुस्ल के दौरान मदीना की एक औरत ने मुर्दा औरत की रान पर हाथ रखते हुए ये अल्फाज कहे कि इस औरत के फलां मर्द के साथ नाजायज़ ताल्लुकात थे।
بس یہ بات کہنا تھا کہ اللہ تعالیٰ نے اپنی ڈھیل دی ہوئی رسی کھینچ دی، اور غسل کے دوران جو ہی غسل دینے والی عورت نے مندرجہ ذیل بلا الفاظ کہے تو اس کا ہاتھ میت کے ران کے ساتھ ہی چپک گیا۔ چپکنے کی قوت اس قدر تھی کہ وہ عورت اپنا ہاتھ کھینچتی تو میت گھستی مگر ہاتھ نہ چھوٹتا۔ جنازے کا وقت قریب آ رہا تھا، اس کا ہاتھ میت کے ساتھ چپک تھا اور بے حد کوشش کے باوجود جدا نہیں ہو رہا تھا۔ تمام عورتوں نے اس کے ہاتھ کو پکڑ کر کھینچا، مروڑا، گر جو ممکن تھا کیا، مگر سب بے بس ہو گئے تھے۔ دن گزرا، رات ہوئی، دوسرا دن گزرا، پھر رات ہوئی، سب ویسا ہی تھا۔ میت سے بدبو آنے لگی اور اس کے پاس ٹھہرنا بیٹھنا مشکل ہو گیا۔ مولوی صاحب، قاری صاحب اور تمام اسلامی طبقے سے مشورت کے بعد طے ہوا کہ غسل عورت کا ہاتھ کاٹ کر جدا کیا جائے اور میت کو اس کے ہاتھ سمیت دفنا دیا جائے، مگر اس فیصلے کو گسال عورت اور اس کے خاندان نے یہ کہا کر روک کر دیا کہ ہم اپنے خاندان کی عورت کو معذور نہیں کر سکتے، لہذا ہمیں یہ فیصلہ قبول نہیں۔ دوسری صورت یہ بتائی گئی کہ میت کے جسم کو وہ حصہ کاٹ دیا جائے اور ہاتھ کو آزاد کر کے میت دفنا دی جائے، مگر بے سود۔ اس بار میت کے خاندان نے اعتراض اٹھایا کہ ہم اپنی میت کی یہ توہین کرنے سے بہرحال قاصر ہیں۔ اس دور میں امام مالک قاضی تھے۔ بات امام مالک تک پہنچائی گئی، اس کسی کا فیصلہ کیا جائے۔ امام مالک اس گھر پہنچے اور صورتحال بھانپ کر گسال عورت سے سوال کیا، اے عورت، کیا تم نے غسل کے دوران اس میت کے بارے میں کوئی بات کہی؟ گسال عورت نے سارا قصہ امام مالک کو سنایا اور بتایا کہ اس نے غسل کے دوران باقی عورتوں کو کہا کہ اس عورت کے فلاں مرد کے ساتھ ناجائز تعلقات تھے۔ امام مالک نے سوال کیا، کیا تمہارے پاس اس الزام کا کوئی ثابت کرنے کے لیے گواہ موجود ہے؟ عورت نے جواب دیا کہ اس کے پاس گواہ موجود نہیں۔ امام مالک نے پھر پوچھا، کیا اس عورت نے اپنی زندگی میں تم سے اس بات کا تذکر کیا؟ جواب آیا، نہیں۔ امام مالک نے فوری حکم صادر کیا کہ اس گسال عورت نے چونکہ میت پر تہمت لگائی ہے، لہذا اس کو حد مقرر کے مطابق 80 کوڑے لگائے جائیں۔ حکم کی تعمیل کی گئی اور 70 بھی نہیں، 75 بھی نہیں، 79 بھی نہیں، پورے 80 کوڑے مارنے کے